अस्सलाम वालेकुम। ਕੀ ਹਾਲ ਹੈ ਸੱਜਣੋ ਤੇ ਮਿੱਤਰੋ ਤੇ ਬੇਲਿਓ। ਮਾਇਆ ਸ਼ਰਮਾ ਪੱਟੀ ਤੇ ਤੁਸੀਂ ਵੇਖ ਰਹੇ ਹੋ ਸ਼ਰਮਾ ਪੱਟੀ ਅਫੀਸ਼ੀਅਲ। ਅੱਛਾ ਸੱਜਣੋ ਤੇ ਮਿੱਤਰੋ ਤੇ ਬੇਲਿਓ, ਮਾਸ਼ਾਅੱਲਾ ਮਾਸ਼ਾਅੱਲਾ ਇੱਕ ਹੋਰ ਦੁਕਾਨ ਪਾ ਲਈ ਹੈ। ਪਹਿਲੇ ਆ ਪਰਚੂਨ ਦੀ ਸੀ, ਇਹ ਵੇਖੋ ਇਹ ਦੁਕਾਨ ਸੀ ਆਪਣੀ, ਤੇ ਨਾਲ ਮਾਸ਼ਾਅੱਲਾ ਮੈਂ ਹੁਣ ਕਰ ਲਈ ਇਹ ਵਾਲੀ ਦੁਕਾਨ ਆਪਣੀ ਨਾਲ। ਮੈਂ ਕਿਹਾ ਕਿੰਨਾ ਚਿਰ ਚਲੋ ਬਾਹਰ ਨਹੀਂ ਜਾਂਦੇ ਉਹਨਾਂ ਚਿਰ ਤੇ ਕੋਈ ਧਿਆਨੇ ਸ਼ਿਆਨੇ ਲੱਗੀ ਹੈ। ਤੇ ਇਹ ਮਾਸ਼ਾਅੱਲਾ ਆਪਣੀ ਦੁਕਾਨ ਕਰ ਲਈ ਉੱਤੇ ਸਾਰੀ, ਸਮਾਨ ਸਮੂਨ ਰੱਖ ਲਿਆ ਤੇ ਨਾਲ ਇਨਸ਼ਾਅੱਲਾ ਪ੍ਰਿੰਟਰ ਫੋਟੋ ਕਾਪੀ ਨਾਲ ਹਰ ਸ਼ੈ ਨਾਲ ਜੈਜ਼ ਕੈਸ਼ ਨਾਲ ਇਹਦੀ ਲੋੜ ਹਰ ਸ਼ੈ ਇਨਸ਼ਾਅੱਲਾ ਰੱਖਾਂਗੇ ਤੇ ਨਾਲ ਫੁੱਲ ਇੰਜੋਇਮੈਂਟ। ਤੁਹਾਨੂੰ ਪਤਾ ਹੈ ਘਰ ਹੋ ਗਏ ਤੇ ਗਾਲਾਂ ਖਾਂਦੇ ਰਹਿੰਦੇ, ਨਾਲ ਇਹ ਐਵੇਂ ਧਿਆਨ ਲੱਗੇ ਰਹਾਂਗੇ ਤੇ ਸਕੂਨ ਨਾਲ ਬੈਠੇ ਰਹਾਂਗੇ। ਸ਼ਾਮ ਨੂੰ ਗਏ ਚਲੋ ਜੀ ਤੇ ਸੁਬਾਹ ਇੱਥੇ ਆ ਗਏ, ਨਾਲੇ ਰੋਜ਼ੇ ਨੂੰ ਚੰਗੇ ਲੱਗ ਜਾਣ, ਸਕੂਨ ਨਾਲ ਰੋਜ਼ਿਆਂ ਦੇ ਵਿੱਚ ਇੱਥੇ ਆ ਕੇ ਬੈਠੇ, ਨਾਲੇ ਤਲਾਵਤ ਹੋ ਕੀਤੀ ਤੇ ਨਾਲੇ ਇੱਥੇ ਆਪਣਾ ਸਮਾਨ ਵੇਚਿਆ, ਨਾਲੇ ਪੈਸੇ ਪੂਸੇ ਕਮਾਏ ਤੇ ਇਨਸ਼ਾਅੱਲਾ ਨਾਲ ਬਾਹਰ ਦੀ ਤਿਆਰੀ ਕਰਦੇ ਰਹਾਂਗੇ। ਕਿਵੇਂ ਬਾਹਰ ਦਾ ਕੰਮ ਬਣ ਗਿਆ, ਚਲੋ ਜੀ ਸ਼ੂਟਰ ਹੋ ਗਿਆ ਤੇ ਇਨਸ਼ਾਅੱਲਾ ਬਾਹਰ ਦਾ ਜ਼ਰੂਰ ਕਰਨਾ ਹੈ ਨਾ, ਬਾਹਰ ਦਾ ਜ਼ਰੂਰ ਕਰਨਾ ਹੈ ਤੇ ਬਸ ਆਰਥਿਕ ਤੌਰ ਤੇ ਕਰ ਰਹੇ ਹਾਂ ਤਾਂ ਘਰਦਿਆਂ ਨੂੰ ਗਾਲਾਂ ਗੂਲਾਂ ਤੋਂ ਬਚ ਜਾਈਏ। ਤੁਹਾਨੂੰ ਪਤਾ ਘਰ ਦੀਆਂ ਗਾਲਾਂ ਬੜੀਆਂ ਪੈਂਦੀਆਂ ਜਿਹੜਾ ਬੰਦਾ ਵਿਹਲਾ ਹੋਵੇ। ਤੇ ਇਹ ਵੇਖੋ ਹੈਂਡ ਫਰੀਆਂ ਚਾਰਜਰ ਹਰ ਸ਼ੈ, ਹੈਂਡ ਫਰੀ ਚਾਰਜਰ ਹਰ ਸ਼ੈ ਰੱਖੀ ਤੇ ਨਾਲ ਇਹਦੀ ਲੋੜ ਹੈ ਵੀ ਇੱਥੇ ਹਰ ਸ਼ੈ ਪਈ ਹੈ। ਤੇ ਇਨਸ਼ਾਅੱਲਾ ਫਲੈਕਸ ਵੀ ਅੱਜ ਬਣਨੀ ਦਿੱਤੀ ਹੈ ਕੱਲ ਦੀ, ਤੇ ਚੱਲਣਾ ਮੈਂ ਹੁਣ ਫਲੈਕਸ ਵੀ ਲੈ ਕੇ ਆਉਂਦੇ ਆ ਤੇ ਨਾਲ ਅੱਜ ਆਪਣੇ ਯਾਰ ਨੂੰ ਮਿਲ ਕੇ ਆਉਣਾ ਹੈ ਸ਼ਰਜੀਲ ਨੂੰ, ਤਾਂ 2-3 ਦਿਨ ਵਿਆਹ ਹੋਇਆ, ਹਾਲ ਚਾਲ ਪੁੱਛ ਕੇ ਆਉਂਦੇ ਆ ਕੀ ਹਾਲਾਤ ਨੇ, ਹੈ ਵੀ ਤੇ ਨਹੀਂ ਤੇ ਲੱਗ ਗਿਆ ਕੁਛ ਆਉਂਦੇ ਆਪਣੇ ਯਾਰ ਦੇ ਹਾਲਾਤ ਤੇ ਕੋਈ ਹਿਸਾਬ ਕਿਤਾਬ ਲਾਉਂਦੇ ਆ ਇਨਸ਼ਾਅੱਲਾ। ਫਿਰ ਬਾਹਰ ਦਾ ਸੱਜਣ ਇੱਕ ਹੋਰ ਆ ਰਿਹਾ, ਬੜੀ ਸ਼ਾਇਰੀ ਪੜ੍ਹਦਾ ਜੇ ਵੀ, ਇਹਨੂੰ ਮੈਂ ਕਹਿਣਾ ਵਾ ਸ਼ਾਇਰੀ ਸੁਣਾ ਦਿੱਤੀ ਉਸ ਤੇ। ਹੈਲੋ ਜਨਾਬ, ਕੀ ਹਾਲ ਹੈ? ਮੈਂ ਕਿਹਾ ਠੀਕ ਹੋ? ਜ਼ਬਰਦਸਤ ਹੈ A few moments later. ਜੀ। ਕੀ ਹਾਲ ਹੈ ਸੱਜਣੋ ਤੇ ਮਿੱਤਰੋ ਤੇ ਬੇਲਿਓ, ਅੱਜ ਬੜੀ ਦੇਰ ਬਾਅਦ ਵਲੋਗ ਬਣਾਉਣ ਲੱਗੇ ਆ। ਉਹਦੀ ਵਜ੍ਹਾ ਇਹ ਹੈ ਵੇਖੇ ਕਹਿ ਦੁਕਾਨ ਪਈ ਹੈ, ਇੱਕ ਇਹ ਦੁਕਾਨ ਹੈ ਮਾਸ਼ਾਅੱਲਾ, ਇੱਕ ਉਧਰ ਦੁਕਾਨ ਪਰਚੂਨ ਦੀ ਹੈ ਸਾਰੀ, ਤੇ ਟਾਈਮ ਨਹੀਂ ਲੱਗਦਾ ਹੈ, ਕਦੀ ਇਹ ਕੰਮ ਕਰ ਕਦੀ ਉਹ ਕਰੋ ਕਦੀ ਇਹ ਕਰੋ। ਹੁਣ ਵੀ ਹਾਲਤ ਵੇਖ ਲਓ, ਹਾਲਤ ਚੂੜਿਆਂ ਦੀ ਭੈੜੀ ਹਾਲਤ ਹੋਈ ਅਜੇ ਵੀ ਸਾਡੀ, ਤੇ ਬੈਠੇ ਆ ਅਜੇ ਮੁੰਡਾ ਰੋਟੀ ਛੋਟੀ ਖਾਣ ਗਿਆ ਸੀ ਤੇ ਹੁਣ ਆਇਆ ਨਾਲ। ਉਹ ਵੇਖੋ ਬੱਚੇ ਸਾਹਮਣੇ ਅੱਜ ਬਾਹਰ ਹੈ ਨਾ, ਔਰ ਵੇਖੋ ਬੱਚੇ ਖੇਡਦੇ ਪਏ ਮਾਸ਼ਾਅੱਲਾ, ਆ ਬੱਚੇ ਤੇ ਸਾਨੂੰ ਵੀ ਦੁਬਾਰਾ ਯਾਦ ਆਉਂਦੀਆਂ ਨੇ ਹੁਣ ਉਹ ਵਾਲੀਆਂ, ਲੇਕਿਨ ਹੁਣ ਉਹ ਕਿੱਥੇ ਰਹਿ ਗਈਆਂ ਨੇ। ਬਸ ਹੁਣ ਜ਼ਿੰਮੇਦਾਰੀਆਂ ਨੇ ਬੰਦੇ ਨੂੰ ਬੜੀਆਂ, ਤਾਂ ਵਾਸਤੇ ਬਚਪਨ ਹੀ ਸੀ, ਕਿਵੇਂ ਮਰਜ਼ੀ ਖੇਲਦੇ ਖੂਲਦੇ ਰਹੋ, ਕੋਈ ਟੈਨਸ਼ਨ ਨਹੀਂ ਸੀ ਹੁੰਦੀ। ਲੇਕਿਨ ਹੁਣ ਤੇ ਘਰ ਤੇ ਵੀ ਨਹੀਂ ਵੜਨ ਦਿੰਦੇ, ਕਮਾ ਕੇ ਨਾ ਜਾਓ ਤੇ ਇਹ ਵੇਖੋ ਹੁਣ ਇਨਸ਼ਾਅੱਲਾ ਜਾਣਾ ਹੈ। ਉਹ ਯਾਰ ਦਾ ਕਿਹੜੇ ਦਾ ਵਿਆਹ ਸੀ ਅੱਜ ਉਹਨੇ ਦਾਵਤ ਕੀਤੀ ਹੈ, ਅਸੀਂ ਮਠਿਆਈ ਖਾ ਕੇ ਆਉਂਦੇ ਹਾਂ ਇਨਸ਼ਾਅੱਲਾ ਉਹਦੇ ਕੋਲ, ਤੇ ਨਾਲੇ ਜਰਾ ਇੰਜੋਇਮੈਂਟ ਕਰਕੇ ਆਉਂਦੇ ਆ। ਤੇ ਸਭ ਤੋਂ ਪਹਿਲੇ ਤੇ ਚਲੀਏ ਜਾ ਕੇ ਨਹਾਈਏ ਧੋਈਏ, ਪੂਰਾ ਫਰੈਸ਼ ਹੋਈਏ, ਸ਼ਾਵਰ ਲੈਂਦੇ ਆ ਜਾ ਕੇ ਇਨਸ਼ਾਅੱਲਾ, ਫਿਰ ਤੁਹਾਨੂੰ ਮਿਲਦੇ ਅੱਲਾ। ਮਾਸ਼ਾਅੱਲਾ ਸਭ ਨੂੰ ਬਹੁਤ ਬਹੁਤ ਮੁਬਾਰਕ ਹੋਵੇ, ਮਾਸ਼ਾਅੱਲਾ ਰਮਜ਼ਾਨ ਮੁਬਾਰਕ ਆ ਗਿਆ ਤੇ ਅੱਜ ਚਾਂਦ ਨਜ਼ਰ ਆ ਗਿਆ। ਸੁਬਹ ਇਨਸ਼ਾਅੱਲਾ ਈਦ ਹੋਵੇਗਾ, ਸੁਬਹ ਈਦ ਕਹਿ ਰਿਹਾ, ਸੁਬਹ ਇਨਸ਼ਾਅੱਲਾ ਪਹਿਲਾ ਰੋਜ਼ਾ ਹੋਏਗਾ, ਅੱਲਾ ਖੈਰ ਕਰੇ। ਤੇ ਸੁਬਹ ਤੋਂ ਫੜ ਲਓ ਤਿਆਰੀਆਂ, ਤੇ ਸੁਬਹ ਇਨਸ਼ਾਅੱਲਾ ਰੋਜ਼ਾ ਹੈ। ਤੇ ਉਸ ਤੋਂ ਬਾਅਦ ਹਜ਼ਰਤ ਅਬੂ ਉਮਾਮਾ ਰਜ਼ੀਅੱਲਾਹੁ ਅਨਹੁ ਸੱਲੱਲਾਹੁ ਅਲੈहि ਵਸੱਲਮ ਤੋਂ ਪੁੱਛਿਆ ਕਿ
नबी पाक सल्लल्लाहु अलैहि वसल्लम को गया तो उन्होंने पूछा सब तो अच्छी चीज़ की है, तो उन्होंने कहा अगर ਤੁਹਾਡੀ ਜ਼ਿੰਦਗੀ ਦੇ ਵਿੱਚ ਰੋਜ਼ੇ ਆਉਂਦੇ ਨੇ ਨਾ ਤੇ ਉਹਨਾਂ ਨੂੰ ਉਹ ਰੋਜ਼ੇ ਰੱਖ ਲਓ, ਤੁਹਾਡੀ ਸਭ ਤੋਂ ਅੱਛੀ ਚੀਜ਼ ਹੈ ਵੇ। ਤੇ ਮਾਸ਼ਾਅੱਲਾ ਰੋਜ਼ੇ ਰੱਖਿਆ ਕਰੋ। ਤੇ ਕਹਿੰਦੇ ਨੇ ਰੋਜ਼ੇ ਦਾ ਇੱਕ ਦਾ ਸਵਾਬ ਇੰਨਾ ਹੈ, ਅਗਰ ਤੁਹਾਨੂੰ ਪਤਾ ਲੱਗ ਜਾਏ ਨਾ ਰੋਜ਼ੇ ਦਾ ਸਵਾਬ ਕਿੰਨਾ, ਤੁਸੀਂ ਅੱਲਾ ਕੋਲੋਂ ਇਹ ਹੀ ਦੁਆ ਕਰੋ, ਅੱਲਾ ਸੁਣਿਆ ਆਹ ਕਿਹੜੇ ਪਿਛਲੇ 11 ਮਹੀਨੇ ਨੇ ਨਾ ਇਹਨਾਂ ਨੂੰ ਰੋਜ਼ਾ ਬਣਾ ਦੇ, ਮਤਲਬ ਇਹ ਵੀ 11 ਮਹੀਨਿਆਂ ਦੇ ਵਿੱਚ ਰੋਜ਼ਾ ਹੀ ਹੋਣ, ਅਸੀਂ ਰੋਜ਼ਾ ਹੀ ਰੱਖਾਂਗੇ। ਤੇ ਰੋਜ਼ਾ ਉਹ ਚੀਜ਼ ਦਾ ਹਰ ਸ਼ੈ ਦਾ ਰੋਜ਼ਾ ਹੈ, ਅੱਖਾਂ ਦਾ ਵੀ ਰੋਜ਼ਾ ਹੈ, ਅੱਖਾਂ ਦਾ ਵੀ ਰੋਜ਼ਾ ਹੈ, ਮੂੰਹ ਦਾ ਵੀ ਰੋਜ਼ਾ ਹੈ। ਅੱਖਾਂ ਦਾ ਰੋਜ਼ਾ ਹੈ ਵੇ ਮਤਲਬ ਤੁਸੀਂ ਬੇਪਰਦਾ ਚੀਜ਼ਾਂ, ਮਤਲਬ ਬੇਹਯਾ ਵਾਲੀਆਂ ਤੁਸੀਂ ਕਰਨੀਆਂ ਵੀ ਨਾ, ਜੋ ਵੀ ਚੀਜ਼ ਉਹ ਨਹੀਂ ਵੇਖਣੀ ਹੈ। ਤੇ ਮੂੰਹ ਤੋਂ ਇਹ ਵੇ ਤੁਸੀਂ ਕਿਸੇ ਦੀ ਗਿਬਤ ਨਹੀਂ ਕਰਨੀ, ਇਹ ਵੇ ਤੁਸੀਂ ਰੋਜ਼ੇ ਰੱਖਿਆ ਹੋਵੇ ਤੁਸੀਂ ਕਿਸੇ ਦੀਆਂ ਚੁਗਲੀਆਂ ਕਰੋ, ਕਿਸੇ ਝੂਠ ਬੋਲੋ, ਇਹ ਕਰੋ ਉਹ ਕਰੋ, ਤੇ ਉਹਦਾ ਫਾਇਦਾ ਕੋਈ ਨਹੀਂ ਹੋਣਾ, ਉਹਦਾ ਫਾਇਦਾ ਕੁਝ ਵੀ ਨਹੀਂ ਹੋਣਾ, ਸਿਵਾਏ ਤੁਹਾਨੂੰ ਬਸ ਭੁੱਖ ਤੇ ਪਿਆਸ ਹੀ ਲੱਗਣੀ ਹੈ। ਤੁਸੀਂ ਬਸ ਉਹ ਸ਼ੈ ਰੱਖਣੀ, ਹੋਰ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ। ਤੇ ਮੈਂ ਹੀ ਕਹਿਣਾ ਚਾਹਾਂਗਾ ਮਾਸ਼ਾਅੱਲਾ ਰੋਜ਼ੇ ਮੁਬਾਰਕ ਸਭ ਨੂੰ, ਤੇ ਰੋਜ਼ਾ ਰੱਖਿਆ ਕਰੋ। ਤੇ ਨਾਲ ਇਨਸ਼ਾਅੱਲਾ ਅੱਲਾਹ ਪਾਕ ਦੇ ਇਹ ਪੂਰਾ ਮਹੀਨਾ ਰੱਬ ਦੀ ਰਾਤ ਨੂੰ ਮਨਾ ਲਓ, ਪੂਰਾ ਮਹੀਨਾ ਦਿਲ ਲਾ ਕੇ ਬਾਤਾਂ ਕਰੋ। ਤੇ ਨਾਲੇ ਇਹ ਰਮਜ਼ਾਨ ਦੇ ਵਿੱਚ ਅਸੀਂ ਇਹ ਨਹੀਂ ਇੰਨਾ ਕੁਰਾਨ ਪੜ੍ਹ ਲਿਆ, ਇੰਨਾ ਅਸੀਂ ਰਮਜ਼ਾਨ ਦੇ ਵਿੱਚ 10 ਵਾਰ ਕੁਰਾਨ ਪੜ੍ਹ ਲਿਆ, 5 ਦਫਾ ਪੜ੍ਹ ਲਿਆ। ਮੈਂ ਤਾਂ ਇਹ ਕਹਿਣਾ ਚਾਹਾਂਗਾ ਤੇ ਤੁਸੀਂ ਇਹ ਰਮਜ਼ਾਨ 'ਚ ਇਹ ਨਹੀਂ ਅਸੀਂ 10 ਕੁਰਾਨ ਪੜ੍ਹ ਲੈ, ਅਸੀਂ ਇਹ ਕਰ ਲੈ, ਕਦੇ ਉਹ ਨਹੀਂ ਲਿਖਿਆ ਤੁਸੀਂ 10 ਪੜ੍ਹ ਲਓ, 15 ਪੜ੍ਹ ਲਓ, 5 ਪੜ੍ਹ ਲਓ, 2 ਪੜ੍ਹ ਲਓ, 1 ਪੜ੍ਹ ਲਓ। ਲੇਕਿਨ ਮੈਂ ਨਾ ਕਿੰਨਾ ਵੀ ਪੜ੍ਹੋ ਨਾ, ਤੁਸੀਂ ਸਮਝ ਕੇ ਪੜ੍ਹੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ, ਤਰਜਮੇ ਦੇ ਨਾਲ ਪੜ੍ਹੋ ਤੇ ਸਮਝ ਕੇ ਪੜ੍ਹੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਸਾਡਾ ਕੁਰਾਨ ਪਾਕ ਕੀ ਕਹਿ ਰਿਹਾ, ਸਾਨੂੰ ਕੀ ਦਰਸ ਦੇ ਰਿਹਾ। ਤੇ ਅੱਜ ਦਾ ਸਬਕ ਹੈ ਹੀ ਹੈ, ਮੇਰੇ ਵੱਲੋਂ ਮਤਲਬ ਇਸਲਾਮੀ ਮੈਸੇਜ ਮੈਂ ਦਿੱਤਾ ਹੈ। ਤੇ ਮੈਂ ਉਮੀਦ ਕਰਨਾ ਵਾ ਮੇਰਾ ਤੁਹਾਡਾ ਵਲੋਗ ਚੰਗਾ ਲੱਗਿਆ ਹੋਵੇਗਾ, ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ, ਲਾਈਕ ਵੀ ਕਰ ਦਿਆ ਕਰੋ, ਤੇ ਸ਼ੇਅਰ ਕਰ ਦਿਆ ਕਰੋ।